अस्सलाम वालेकुम जी। जी वालेकुम सलाम जनाब, ਕੀ ਹਾਲ ਮਲ ਸਾਹਿਬ ਠੀਕ ਹੋ? जी ठीक ठाक ਪਹਿਲਾਂ जनाब। ਤੁਸੀਂ ਆਪਣਾ ਤਾਰਫ ਕਰਾ ਦਿਓ। जी जैगमाबाद सवान ना है मेरा भाई, पेशा मेरा वकालत है ते ਸ਼ੌਕ ਤੁਹਾਡਾ? शौक ये है जी फिर पिंड थां ते रह के मझां गावां दा भी ते घोड़े घोड़ियां दा भी। ਅੱਛਾ, हाँ जी, ਇਹ ਕਿਦੋਂ ਤੋਂ ਤੁਹਾਨੂੰ ਸ਼ੌਕ ਪੈਦਾ ਹੋਇਆ ਜੀ? शौक ते जी जिहड़ा है ना, ਇਹ ਦੋ ਚੀਜ਼ਾਂ ਹੁੰਦੀਆਂ, ਜਾਂ ਤੁਹਾਡੇ ਨਸਲ ਖੂਨ ਚ ਹੁੰਦਾ ਹੈ ਹਾਂਜੀ, ਤੇ ਜਾਂ ਨਬੀਲ ਭਾਈ ਤੁਸੀਂ ਮਾਹੌਲ ਨੂੰ ਵੇਖ ਕੇ ਸ਼ੌਕ ਪੈਦਾ ਹੁੰਦਾ ਹੈ। ਸਹੀ। ਬਹਰਹਾਲ ਇਹਦਾ ਸ਼ੌਕ ਤੇ ਸੀ ਇੱਕ ਬਚਪਨ ਤੋਂ ਹੀ, ਇਹ ਮੈਨੂੰ ਲੇਕਿਨ ਤਾਲੀਮ ਦੀ ਵਜ੍ਹਾ ਤੋਂ ਫਿਰ ਉਦੋਂ ਇੰਨਾ ਟਾਈਮ ਨਹੀਂ ਸੀ ਹੋ ਪਾਉਂਦਾ। ਅੱਛਾ, ਤੇ ਜਦੋਂ ਤਾਲੀਮ ਮੁਕੰਮਲ ਹੋ ਗਈ, ਪੇਸ਼ੇਵਰਾਨਾ ਜ਼ਿੰਦਗੀ 'ਚ ਆ ਗਏ, ਅੱਛਾ, ਹੁਣ ਫਿਰ ਮੌਕਾ ਮਿਲਿਆ ਤੇ ਕੋਈ 3 ਕੁ ਸਾਲ ਹੋ ਗਏ ਨੇ ਜਦੋਂ ਦਾ ਨਾ ਜਾਨਵਰ ਬਾਜ਼ਾਬਤਾ ਫਿਰ ਰੱਖਣੇ ਸ਼ੁਰੂ ਕੀਤੇ। ਉਸ ਤੋਂ ਪਹਿਲਾਂ ਵੀ ਇੱਕ ਅੱਧੀ ਘੋੜੀ ਅਸੀਂ ਰੱਖਦੇ ਰਹੇ ਹਾਂ, ਜੀ ਜੀ। ਪਰ ਹੁਣ ਰੱਬ ਕਸਰਤ ਜਾਨਵਰ ਅੱਗੇ ਅੱਛਾ ਨੂੰ ਸਰ, ਰੱਖਣੇ ਸ਼ੁਰੂ ਅਸੀਂ ਕਰਤੇ ਤੁਹਾਨੂੰ ਇਹ ਨੇ। ਪੁੱਛਾਂਗੇ ਵੀ ਤੁਸੀਂ ਕਿਸ ਕਿਸਮ ਦੀਆਂ ਘੋੜੀਆਂ ਰੱਖੀਆਂ ਨੇ ਇਹਦੀ ਤੇ ਪਿਓਰ, ਇਹਦੀ ਅੱਛੀ ਕਿਸਮ ਦੀ ਪਛਾਣ ਕੀ ਹੈ? ਹਾਂ ਇਹ ਜੀ ਪਿਓਰ ਦੇਸੀ ਕਿਸਮ ਹੈ ਹਾਂਜੀ, ਇਹਨਾਂ ਦੀ। ਜੀ ਜੀ, ਤੇ ਇਹ ਸਾਡੇ ਕੋਲ ਨੇ ਆ ਨੁਕਰੀਆਂ ਵਛੇਰੀਆਂ ਨੇ, ਹਾਂਜੀ। ਇੱਕ ਸਾਡੇ ਕੋਲ ਨੁਕਰਾ ਵਛੇਰਾ ਵੀ ਹੈ। ਇਹ ਨੁਕਰਾ ਸਫੈਦ ਰੰਗ ਵਾਲੇ ਨੂੰ ਕਹਿੰਦੇ ਨੇ? ਜਿੰਦਾ ਜੀ ਸਫੈਦ ਰੰਗ ਹੁੰਦਾ ਹੈ। ਜੀ ਜੀ। ਇਹ ਜਿਹੜੀ ਇਹ ਆ ਅੰਗਰੇਜ਼ ਨੁਕਰਾ। ਅੱਛਾ, ਅੰਗਰੇਜ਼ ਨੁਕਰਾ। ਇਹਦੀਆਂ ਨੀਲੀਆਂ ਅੱਖਾਂ ਨੇ ਅੱਛਾ, ਤੇ ਇਹਦਾ ਜਿਹੜਾ ਅੱਖਾਂ ਕਲਰ ਵਿਖਾ ਹੈ ਸਕਦੇ ਜੀ? ਉਹਨੂੰ ਕਹਿੰਦੇ ਨੇ, ਹਾਂਜੀ ਬਿਲਕੁਲ ਦਿਖਾ ਸਕਨੇ ਆ ਕਿ ਇਹਦੀਆਂ ਬਲੂ ਆਈਜ਼ ਨੇ। ਨਸ਼ੀਲੀ ਅੱਖਾਂ। ਹਾਂ, ਬਲੂ ਆਈਜ਼ ਹੈਪਨਾਟਾਈਜ਼ ਕਿਹਾ ਜਾਂਦਾ ਨਾ ਜੀ ਇੱਕ। ਹਾਂਜੀ, ਅੱਛਾ ਜੀ। ਤੇ 10 ਮਾਹ ਦੀ ਗੱਭਣ ਹੈ, ਹਾਲੀ ਦੁਹੱਕ ਵਛੇਰੀ ਹੈ ਜੀ। ਦੁਹੱਕ ਦਾ ਮਤਲਬ ਹੈ ਕਿ ਹਾਲੀ ਇਹ 2.5 ਸਾਲ ਪਲੱਸ ਦੇ ਵਿੱਚ ਹੋਈ ਹੈ ਅੱਛਾ। ਤੇ 10ਵਾਂ ਮਹੀਨਾ ਇਹਦਾ ਚੱਲ ਰਿਹਾ ਹੈ। ਇਹ ਪ੍ਰੈਗਨੈਂਟ ਵੀ ਹੈ ਜੀ। ਤੇ ਸਰ ਤੁਸੀਂ ਸਾਨੂੰ ਅੱਛੀ ਕਿਸਮ ਦੀ ਪਛਾਣ ਦੱਸਣ ਦੀ। ਅੱਛੀ ਕਿਸਮ ਦੀ ਜਿਹੜੀ ਪਹਿਚਾਣ ਹੋਏਗੀ ਨਾ ਜੀ, ਘੋੜੇ ਦੇ ਨੇ 16 ਬੰਦ, ਕਿਸੇ ਵੀ ਘੋੜੇ ਘੋੜੀ ਦੇ 16 ਬੰਦ ਕਾਊਂਟ ਹੁੰਦੇ ਨੇ। ਹਾਂਜੀ। ਤੇ ਇੱਕ ਜਨਰਲ ਜਿਹੜੇ 4 ਬੰਦ ਮੇਨ ਆ ਜਾਂਦੇ ਨੇ ਇੱਕ ਆਮ ਬੰਦੇ ਵਾਸਤੇ। ਜੀ ਜੀ। 16 ਜਿਹੜੇ ਨੇ ਉਹ ਤੇ ਆ ਗਏ ਨਾ ਬ੍ਰੇਕ ਬੀਨੀ ਪੇਸ਼ਾਵਰ ਇੱਕ ਬੰਦੇ ਵਾਸਤੇ। ਕਿ ਜਿਸ ਤਰ੍ਹਾਂ ਇਹ ਵਛੇਰੀ ਹੈ, ਇਹਦੀ ਜਿਹੜੀ ਇਹਨਾਂ ਦੀ ਉਹ ਜਿਹੜਾ ਮੂੰਹ ਹੈ ਉਹ ਬਾਰੀਕ ਹੋਣਾ ਚਾਹੀਦਾ, ਲੰਬਾ ਤੇ ਬਾਰੀਕ। ਇੱਕ ਹੱਡੀ ਹੋਣੀ ਚਾਹੀਦੀ, ਇਹ ਨਹੀਂ ਕਿ ਚਬਾੜ ਭਾਰਾ ਤੇ ਨੱਕ ਪਤਲਾ। ਬਲਕਿ ਤੁਸੀਂ ਗੌਰ ਕਰੋਗੇ ਕਿ ਇਹਦੀ ਇੱਕ ਹੱਡੀ ਚੱਲੇਗੀ ਕਿ ਲੰਬਾ ਇਸਦਾ ਬਾਰੀਕ ਇਸਦਾ ਫੇਸ ਹੈ, ਮੂੰਹ ਇਸਦਾ। ਇਸੇ ਤਰ੍ਹਾਂ ਆ ਜਾਂਦੀ ਹੈ ਪਿੱਛੇ ਜਿਹੜੀ ਦੁਮ ਹੈ ਨਾ, ਬੋਡੀ ਦਾ ਸੀਕੁਐਂਸ ਹੀ ਹੋਣਾ ਚਾਹੀਦਾ ਹੈ ਕਿ ਦੁਮ ਜਿਹੜੀ ਹੈ ਉਹ ਵੀ ਪਤਲੀ ਹੋਣੀ ਚਾਹੀਦੀ, ਲੰਬੀ ਤੇ ਪਤਲੀ। ਨਲੀ ਲੰਬੀ ਹੋਣੀ ਚਾਹੀਦੀ ਹੈ, ਜਿਹੜੀ ਇਹ ਗਰਦਨ ਹੈ ਇਹ ਲੰਬੀ ਹੋਣੀ ਚਾਹੀਦੀ, ਜਿਹਨੂੰ ਆਗਾਜ਼ ਕਿਹਾ ਜਾਂਦਾ ਹੈ। ਹਾਂ ਠੀਕ ਹੈ ਨਾ ਜੀ। ਤੇ ਜਿਹੜੇ ਕੰਨ ਨੇ, ਕੰਨ ਦੀ ਜਿਹੜੀ ਕੰਨ ਦੀ ਖੂਬਸੂਰਤੀ ਆ ਕਿ ਜਿਹੜੀ ਸਾਡੀ ਦੇਸੀ ਨਸਲ ਹੈ ਨਾ, ਹਾਂਜੀ, ਉਹਦੀ ਖੂਬਸੂਰਤੀ ਆ ਕਿ ਉਹਦੀ ਜਿਹੜੀ ਕਨੋਤਰੀ ਹੈ ਉਹ ਤੇਜ਼ ਹੁੰਦੀ ਹੈ। ਅੱਛਾ, ਉਹ ਇੱਕ ਕਨੋਤਰੀ। ਹਾਂਜੀ ਹਾਂਜੀ, ਇਹਨੂੰ ਅਸੀਂ ਕਨੋਤਰੀ ਕਹਿੰਦੇ ਆ। ਕਨੋਤਰੀ ਇਹ ਜਿਹੜੀ ਇਹਦੀ ਕੁੰਡੀ ਦਾ ਤੋਂ ਮੁੜੀ ਹੋਈ ਨਾ, ਹਾਂਜੀ, ਇਹਨੂੰ ਅਸੀਂ ਕਹਿੰਦੇ ਆ ਦੀ ਕਨੋਤਰੀ। ਜਿੰਨਾ ਜ਼ਿਆਦਾ ਕੰਨ ਤੋਂ ਜਿੰਨਾ ਖੰਮਦਾਰ ਕੰਨ ਹੋਏਗਾ, ਉਹਦਾ ਕੁੰਡੀਦਾਰ ਹੋਏਗਾ, ਠੀਕ ਹੈ, ਉਹਦਾ ਬੈਂਡ ਜਿੰਨਾ ਜ਼ਿਆਦਾ ਅੱਛਾ ਹੋਏਗਾ, ਉਹਨਾਂ ਉਹਦੀ ਇੱਕ ਆਲਾ ਨਸਲ ਤੇ ਖੂਬਸੂਰਤ ਹੋਣ ਦੀ ਉਸਦੀ ਪਹਿਚਾਣ ਹੋਏਗੀ। ਅੱਛਾ, ਸਾਰਿਆਂ ਦਾ ਜਿਹੜਾ ਹਮਲਾ ਦੇ ਦਿਨ ਨੇ ਉਹ ਕਿੰਨੇ ਹੁੰਦੇ ਨੇ, ਕਿੰਨੇ ਦਿਨਾਂ ਬਾਅਦ ਸੂ ਪੈਂਦੀ? ਇਹ ਜੀ ਘੋੜੀ ਜਿਹੜੀ ਏ 11 ਮਹੀਨੇ ਪੂਰੇ ਕਰਕੇ ਸੂੰਦੀ, ਕੋਈ 5 ਦਿਨ ਲੈ ਜਾਂਦੀ, ਕੋਈ 10 ਦਿਨ ਲੈ ਜਾਂਦੀ ਏ। ਜ਼ਿਆਦਾ ਤੋਂ ਜ਼ਿਆਦਾ 11 ਮਹੀਨੇ 15 ਦਿਨ ਦੇ ਅੰਦਰ ਅੰਦਰ ਘੋੜੀ ਸੂ ਪੈਂਦੀ। ਸਹੀ। ਹਾਂਜੀ। ਇਹਦੇ ਸੂਣ ਤੋਂ ਬਾਅਦ ਕਿੰਨੀ ਦੇਰ ਬਾਅਦ ਦੁਬਾਰਾ ਫਿਰ ਗੱਭਣ ਹੋਣ ਲਈ ਤਿਆਰ ਹੋ ਇਹ ਜਾਂਦੀ? ਜੀ ਇਹਦਾ ਛਿਲੇ ਦਾ ਪੀਰੀਅਡ ਹੁੰਦਾ ਹੈ, ਜਿੰਦੇ ਵਿੱਚ ਹਾਂਜੀ ਉਹਨੂੰ ਅਸੀਂ ਛਿਲਾ ਕਹਿੰਦੇ ਆ। ਜਦੋਂ ਘੋੜੀ ਬੱਚਾ ਦੇ ਦਿੰਦੀ ਨਾ ਜੀ, ਤੇ ਫਿਰ ਉਹਦਾ ਜਿਹੜਾ ਸਭ ਤੋਂ ਫੇਵਰਟ ਦਿਨ ਤਾਜ਼ੀਦਾਰਾਂ 'ਚ ਗਿਣਿਆ ਜਾਂਦਾ ਹੈ, ਉਹ 9ਵਾਂ ਤੇ 11ਵਾਂ ਗਿਣਿਆ ਜਾਂਦਾ ਹੈ ਕਿ ਤੁਸੀਂ 9ਵੇਂ ਦਿਨ ਘੋੜਾ ਉਹਦੇ ਤੇ ਕ੍ਰਾਸ ਕਰਾ ਦਿਓ ਜਾਂ ਉਹਦੇ ਤੇ 11ਵੇਂ ਦਿਨ ਕਰਾ ਦਿਓ। ਤੇ ਉਹ ਅਗਰ ਉਸ ਘੋੜੀ ਨੂੰ ਕੋਈ ਅੰਦਰੋਂ ਮਸਲਾ ਨਾ ਹੋਵੇ ਤੇ ਅੱਲਾ ਦੇ ਫਜ਼ਲ ਨਾਲ 100% ਉਹ ਬੱਚਾ ਨੈਕਸਟ ਵੀ ਡਿਲੀਵਰ ਕਰਦੀ। ਵਰਨਾ 13ਵੇਂ ਦਿਨ ਵੀ, 15ਵੇਂ ਦਿਨ ਵੀ, 17ਵੇਂ ਦਿਨ ਵੀ ਕਿਸੇ ਨੂੰ ਨਾ ਮਿਲੇ ਤੇ ਕੀ 23ਵੇਂ ਦਿਨ ਵੀ ਕ੍ਰਾਸ ਕਰਾਉਂਦਾ। ਲੇਕਿਨ ਜਿਹੜਾ ਇੱਕ ਜ਼ਿਆਦਾ ਫਰਟਾਈਲ ਪੀਰੀਅਡ ਹੁੰਦਾ ਹੈ ਉਹ ਇਹਦਾ 9ਵੇਂ ਤੋਂ 11ਵੇਂ ਦਿਨ ਦਾ ਹੁੰਦਾ ਜੀ। 9ਵੇਂ ਤੋਂ 11ਵੇਂ ਦਿਨ? ਹਾਂਜੀ, 9ਵੇਂ ਤੋਂ 11ਵੇਂ ਦਿਨ। ਅੱਛਾ, ਇਹ ਮਲਕ ਸਾਹਿਬ ਕਿਹੜੀ ਕਿਸਮ ਦੀ ਹੈ ਘੋੜੀ? ਹਾਂਜੀ, ਇਹ ਵੀ ਜਿਹੜੀ ਆ ਵਛੇਰੀ ਹੈ ਨਾ ਜੀ, ਇਹ ਵਛੇਰੀ ਵੀ ਦੇਸੀ ਨਸਲ ਹੈ, ਲੇਕਿਨ ਇਹ ਦੇਸੀਆਂ ਦੇ ਵਿੱਚ ਰਹਿ ਕੇ ਇਹਨੂੰ ਅਸੀਂ ਕਹਿੰਦੇ ਆ ਨੁਕਰੀ। ਤੇ ਨੁਕਰੀਆਂ ਦੇ ਵਿੱਚ ਇਹਨੂੰ ਕਹਿੰਦੇ ਆ ਅਸੀਂ ਛਾਪੇਦਾਰ ਕਜਲੀ ਨੁਕਰੀ। ਛਾਪੇਦਾਰ ਕਜਲੀ ਨੁਕਰੀ। ਕਜਲੀ ਤੋਂ ਮੁਰਾਦ ਹੁੰਦਾ ਕਿ ਇਹਦੀਆਂ ਅੱਖਾਂ ਦੇ ਵਿੱਚ ਜਿਵੇਂ ਕੱਜਲ ਹੁੰਦਾ ਨਾ, ਜਿਵੇਂ ਔਰਤਾਂ ਪਾਉਂਦੀਆਂ, ਇਹਨਾਂ ਦਾ ਫਿਤਰੀ ਤੌਰ ਤੇ ਹੀ ਉਹ ਬਲੈਕ ਜਿਹੜਾ ਹੈ ਨਾ, ਜਿਹੜਾ ਉਹਨਾਂ ਦਾ ਲਾਈਨਿੰਗ ਹੈ, ਅੱਖਾਂ ਦੇ ਹਲਕੇ, ਹਾਂਜੀ, ਉਹ ਬਲੈਕ ਕਲਰ ਦਾ ਕਾਜਲ ਹੁੰਦਾ ਹੈ। ਤੇ ਨਾਲ ਇਹਦੇ ਜਿਹੜੇ ਇਹ ਛਾਪੇ ਨੇ, ਇਹਦੇ ਛਾਪੇ ਇਹਦੇ ਕੀ ਹੁੰਦਾ ਕਿ ਇਹਦੇ ਕਲਰ ਇਹਦੇ ਜਿਲਦ ਦੇ ਵਿੱਚ ਹੁੰਦੇ ਨੇ। ਅੱਛਾ,
ਮੁਖਤਲਿਫ ਐੜੇ ਛਾਪੇ ਬਣੇ ਨੇ। ਥੋੜਾ ਬਲੈਕ ਹਾਂਜੀ ਇਹ ਇਹਦੇ ਜਿਸਮ ਦੇ ਉੱਤੇ ਨੇ, ਸੀਨੇ ਤੇ ਨੇ, ਪੁੱਠੇ ਤੇ ਨੇ। ਹਾਂਜੀ ਜਿਨ੍ਹਾਂ ਨੂੰ ਚਲੋ ਤੁਸੀਂ ਡੱਬ ਕਹਿ ਲਓ, ਲੇਕਿਨ ਘੋੜਿਆਂ ਦੇ ਸ਼ੌਕ ਵਿੱਚ ਇਹਨਾਂ ਨੂੰ ਛਾਪੇ ਕਹਿੰਦੇ ਨੇ ਜੀ। ਝੰਗ ਵਾਲੇ ਇਹਨਾਂ ਨੂੰ ਛੇਬੇ ਬੋਲਦੇ ਨੇ, ਤੇ ਅਸੀਂ ਜਿਹੜੇ ਇੱਧਰ ਹੈ ਆ ਆਪਣਾ ਇੱਧਰ ਕਸੂਰ ਜਾਂ ਲਾਹੌਰ ਡਿਵੀਜ਼ਨ ਦੇ ਜਿਹੜੇ ਲੋਕ ਆ, ਅਸੀਂ ਇਹਨਾਂ ਨੂੰ ਛਾਪੇ ਕਹਿੰਦੇ ਆ। ਹਾਂਜੀ ਤੇ ਇਹ ਵੀ ਇੱਕ ਨੁਕਰਿਆਂ ਦੇ ਵਿੱਚ ਇੱਕ ਖੂਬਸੂਰਤ ਸਾਨੂੰ ਨਜ਼ਰ ਆ ਰਹੀ ਸੁਰਖ ਰੰਗ ਦੀ ਘੋੜੀ। ਹਾਂਜੀ ਉਹਨੂੰ ਉਹ ਕਿਹੜੀ ਕਿਸਮ ਦੀ ਘੋੜੀ? ਉਹ ਵੀ ਜੀ ਦੇਸੀ ਏ, ਤੇ ਦੇਸੀਆਂ ਦੇ ਵਿੱਚ ਉਹ ਇੱਕ ਬਹੁਤ ਮਾਸ਼ਾਅੱਲਾ ਵੱਡੀ ਘੋੜੀ ਏ। ਕਮੈਦ ਕਲਰ ਇਹਦਾ, ਸ਼ਾਹ ਗੰਡੀ ਕਮੈਦ ਵੀ ਕਹਿੰਦੇ ਨੇ, ਸ਼ਾਹਜ਼ਾਨੂ ਕਮੈਦ ਵੀ, ਕਿ ਚਾਰੇ ਲੱਤਾਂ ਇਹਦੀਆਂ ਕਾਲੀਆਂ ਨੇ ਜੀ। ਅੱਛਾ ਸ਼ਾਹਜ਼ਾਨੂ, ਸ਼ਾਹਜ਼ਾਨੂ ਕਮੈਦ, ਸ਼ਾਹਜ਼ਾਨੂ ਕਮੈਦ। ਕਮੈਦ, ਕਮੈਦ ਦਾ ਮਤਲਬ ਹੁੰਦਾ ਸੁਰਖ, ਸੁਰਖ ਅਰਬੀ ਦਾ ਲਫ਼ਜ਼ ਹੈ ਨਾ ਜੀ। ਸਹੀ। ਤੇ ਜਿਹਦੀਆਂ ਚਾਰੇ ਲੱਤਾਂ ਕਾਲੀਆਂ ਹੋਣ, ਉਹਦੀ ਦੁਮ ਕਾਲੀ ਹੋਵੇ, ਉਹਦੀ ਵਾਲ ਕਾਲੇ ਹੋਣ। ਅੱਛਾ ਇਹ ਘੋੜੀ ਵੀ ਸਾਡੀ 10 ਮਾਹ ਦੀ ਪ੍ਰੈਗਨੈਂਟ ਹੈ। ਬੜਾ ਸਾਡਾ ਆਪਣਾ ਹੀ ਇੱਕ ਬਲੈਕ ਕਲਰ ਦਾ ਬੜਾ ਆਲਾ ਤੇ ਨਸਲੀ ਪਿਓਰ ਦੇਸੀ ਦੇ ਵਿੱਚ। ਦੋ ਸਵਾਲ ਅਸੀਂ ਕਰਨ ਤੁਹਾਨੂੰ ਹੋਰ ਜੀ ਜੀ। ਇੱਕ ਤਾਂ ਅਸੀਂ ਤੁਹਾਨੂੰ ਇਹਨਾਂ ਦੀ ਖੁਰਾਕ ਦਾ ਪੁੱਛਾਂਗੇ। ਹਾਂਜੀ ਹਾਂਜੀ। ਵੀ ਇਹਨੂੰ ਤੁਸੀਂ ਕੀ ਖੁਰਾਕ ਦਿੰਦੇ ਹੋ? ਖੁਰਾਕ ਜੀ ਇਹਨਾਂ ਦੀ ਜਿਹੜੀ ਸਭ ਤੋਂ ਮਰਗੂਬ ਗ਼ਜ਼ਾ ਹੈ ਉਹ ਤੇ ਹੁੰਦਾ ਲੂਸਨ। ਅੱਛਾ ਜੀ ਲੂਸਨ। ਲੂਸਨ ਹੁੰਦਾ ਹੈ ਸਹੀ। ਤੇ ਲੂਸਨ ਦੇ ਨਾਲ ਆ ਜਾਂਦੀ ਹੈ ਫਿਰ ਜਵੀ। ਜਵੀ ਤੇ ਜਵੀ ਜਿਹੜੀ ਹੈ ਉਹ ਜ਼ਰਾ ਜਿਹੜੀ ਬਰੀਕ ਬਰੀਕ ਕੁਤਰ ਦਿੰਦੇ ਨੇ, ਜਦੋਂ ਬਰੀਕ ਕੁਤਰਦੇ ਨੇ, ਜਿਹੜੀ ਫਲਦਾਰ ਜਵੀ ਹੈ ਨਾ, ਉਹ ਇਹਨਾਂ ਵਾਸਤੇ ਜ਼ਿਆਦਾ ਬਿਹਤਰ ਹੁੰਦੀ ਹੈ ਜੀ। ਹਾਂਜੀ ਜਿਹੜੀ ਫਲਦਾਰ ਜਵੀ ਹੈ ਨਾ, ਉਹ ਇਹਨਾਂ ਵਾਸਤੇ ਬਹੁਤ ਜ਼ਿਆਦਾ, ਉਹ ਇਹਨਾਂ ਵਾਸਤੇ ਬਿਹਤਰ ਹੁੰਦੀ ਹੈ। ਤੇ ਇਹ ਜਿਹੜੀ ਘੋੜੀ ਨੇ ਬੱਚਾ ਦਿੱਤਾ ਹੋਇਆ? ਹਾਂਜੀ ਇਹਨੇ ਬੱਚਾ ਦਿੱਤਾ ਹੋਇਆ ਹੈ। ਇਹ ਕਿਹੜੀ ਕਿਸਮ ਦੀ ਘੋੜੀ? ਇਹ ਜੀ ਦੇਸੀ ਤੇ ਇੰਗਲਿਸ਼ ਨਸਲ ਦੀ ਘੋੜੀ ਹੈ। ਹਾਂਜੀ। ਤੇ ਇੰਗਲਿਸ਼ ਨਸਲ ਦਾ ਘੋੜਾ ਇਹਦੇ ਕ੍ਰਾਸ ਹੋਇਆ, ਜਿਹਦੇ ਵਿੱਚੋਂ ਇਹ ਬੱਚੀ ਹੈ। ਸਹੀ। ਤੇ ਨੈਕਸਟ ਛਿਲੇ ਦੇ ਵਿੱਚ ਹੀ ਇਹਦੇ ਤੇ ਨੁਕਰੇ ਰੰਗ ਦਾ ਘੋੜਾ ਕ੍ਰਾਸ ਹੋਇਆ, ਔਰ ਉਹਦੇ ਤੇ ਕਨਫਰਮ ਗੱਭਣ ਵੀ। ਅੱਛਾ ਹਾਂਜੀ। ਇਹ ਹੁਣ ਤਕਰੀਬਨ 3.5 ਮਹੀਨੇ ਦੀ ਘੋੜੀ ਨੇ ਬੱਚਾ ਦਿੱਤਾ ਹੈ। ਸਹੀ। ਤੇ ਤਕਰੀਬਨ ਇਹ ਜਿਹੜਾ ਨਾ ਜੀ ਆਪਣਾ ਤੀਸਰੇ ਮਹੀਨੇ ਦੀ ਇਹ ਗੱਭਣ ਵੀ, ਕਿਉਂਕਿ 11ਵੇਂ ਦਿਨ ਘੋੜੀ ਜਿਹੜੀ ਹੈ ਉਹ ਕ੍ਰਾਸ ਹੋਈ ਹੈ ਜੀ। ਸਹੀ। ਹਾਂਜੀ। ਅੱਛਾ ਇਹਨੀਆਂ ਸਰ ਕੀਮਤਾਂ ਦੇ ਹਵਾਲੇ ਨਾਲ ਗੱਲ ਕਰੀਏ। ਹਾਂਜੀ ਇਹ ਜਿਹੜੇ ਨੁਕਰਾ ਸਫੇਦ ਘੋੜੇ ਤੁਸੀਂ ਦੱਸੇ ਨੇ ਘੋੜੀਆਂ, ਹਾਂਜੀ ਹਾਂਜੀ, ਇਹਨਾਂ ਦੀ ਕਿੰਨੀ ਕੀਮਤ ਹੈ? ਤੁਸੀਂ ਕਿੱਥੋਂ ਖਰੀਦ ਕਰਦੇ ਜੇ? ਤੇ ਸ਼ੌਕੀਨ ਲੋਕ ਤੁਹਾਡੇ ਕੋਲ ਇੱਥੋਂ ਆ ਕੇ ਖਰੀਦ ਲੈਂਦੇ ਨੇ, ਜਾਂ ਤੁਹਾਨੂੰ ਕਿਤੇ ਵੇਚਣ ਲਿਜਾਣੀਆਂ ਪੈਂਦੀਆਂ ਨੇ? ਇਹਦੇ 'ਚ ਨਹੀਂ ਜੀ, ਸਾਨੂੰ ਕਿਤੇ ਵੇਚਣ ਵਾਸਤੇ ਨਹੀਂ ਜਾਣਾ ਪੈਂਦਾ। ਪਹਿਲੀ ਤਾਂ ਗੱਲ ਹੈ ਕਿ ਅਸੀਂ ਆਪਣੇ ਸ਼ੌਕ ਲਈ ਜਾਨਵਰ ਰੱਖੇ ਨੇ, ਤੇ ਅਸੀਂ ਨਾ ਬਰੀਡਿੰਗ ਦਾ ਕੰਮ ਕਰਾਉਣੇ ਤਾਂ ਕਿ ਇੱਕ ਅੱਛੀ ਆਲਾ ਨਸਲ ਪੈਦਾ ਹੋਵੇ। ਸਹੀ। ਤੇ ਜਿਹੜੇ ਸ਼ੌਕੀਨ ਹਜ਼ਰਾਤ ਨੇ ਉਹਨਾਂ ਕੋਲ ਜ਼ਿਆਦਾ ਇੱਕ ਪਿਓਰ ਬਰੀਡ ਜਿਹੜੀ ਹੈ ਨਾ, ਇੱਕ ਖੂਬਸੂਰਤ ਨਸਲ ਆਵੇ। ਸਹੀ। ਤੇ ਜਦੋਂ ਕੋਈ ਜ਼ਿਆਦਾ ਹੋ ਜਾਂਦੇ ਨੇ, ਪਿੱਛੇ ਜੇ ਸਾਡੇ ਕੋਲ ਮਾਸ਼ਾਅੱਲਾ 15-16 ਜਾਨਵਰ ਹੋ ਗਿਆ ਸਨ। ਜੀ ਜੀ। ਤੇ ਫਿਰ ਉਹ ਜਦੋਂ ਸੇਲ ਕਰਨਾ ਹੁੰਦਾ ਤੇ ਫਿਰ ਜਿਹੜਾ ਕੋਈ ਹਾਰਸ ਵਾਲਾ ਕੋਈ ਚੈਨਲ ਹੈ, ਜਿਵੇਂ ਬਾਬੇ ਨਵਾਜ਼ ਦਾ ਚੈਨਲ ਹੈ ਜੀ ਹਾਰਸ ਵਾਲਾ, ਜੀ ਜੀ, ਉਹਦੇ ਤੇ ਫਿਰ ਅਸੀਂ ਉਹ ਐਡ ਦੇ ਦੇਈਏ, ਤੇ ਉਹਦੇ ਤੇ ਰਾਬਤਾ ਹੋ ਜਾਂਦਾ ਹੈ। ਤੇ ਜਿਹੜਾ ਇੱਥੇ ਆ ਕੇ ਲੋਕ ਤੁਹਾਡੇ ਕੋਲ ਹਾਂਜੀ ਹਾਂਜੀ ਇੱਥੇ ਆਣ ਪਰਚੇਸ ਕਰ ਲੈਂਦੇ ਨੇ। ਇੱਥੇ ਆਣ ਕੇ ਆਨਲਾਈਨ ਉਹ ਗੱਲਬਾਤ ਹੋ ਜਾਂਦੀ, ਬਾਹਰ ਮੌਕਾ ਆਉਂਦੇ ਨੇ ਇੱਥੇ। ਪਤੋ ਕੀ ਸਾਡਾ ਸੈਟਅਪ ਹੈ, ਨਾਲ ਹੀ ਸਾਡਾ ਪਿੰਡ ਚੱਕ 36 ਚੇਡੂ ਹੱਲਾ ਰੋਡ ਤੇ ਜੀ। ਅੱਛਾ ਸਰ, ਇਹਦੀ ਕੀਮਤਾਂ ਦੇ ਹਵਾਲੇ ਨਾਲ ਗੱਲ ਕਰੀਏ, ਇਹ ਜਿਹੜੀਆਂ ਸਫੇਦ ਘੋੜੀਆਂ ਨੇ ਤੁਹਾਡੇ ਕੋਲ, ਹਾਂਜੀ ਇਹਨਾਂ ਹਾਂਜੀ, ਦੀ ਮਿਨੀਮਮ ਤੇ ਮੈਕਸਿਮਮ ਰਲਦੀ ਮਿਲਦੀ ਕੀਮਤ ਕੀ ਹੈ? ਰਲਦੀ ਮਿਲਦੀ ਵੇਖੋ ਜੀ, ਜਿਹੜੇ ਨਾ ਅੱਜ ਕੱਲ ਜਿੱਥੇ ਨੁਕਰੇ ਦਾ ਰੇਟ ਜਾ ਰਿਹਾ ਹੈ, ਜਿਸ ਤਰ੍ਹਾਂ ਕਿ ਇਹ ਜਿਹੜੀ ਛਾਪੇਦਾਰ ਕਜਲੀ ਨੁਕਰੀ ਹੈ, ਇਹ ਗਲਬਨ ਇਸ ਟਾਈਮ ਇਹਦੀ ਕੋਈ 17-18 ਮਹੀਨੇ ਹੈ ਜੀ। ਹਾਂਜੀ। ਤੇ ਇਹ 7 ਤੋਂ 8 ਲੱਖ ਰੁਪਏ ਦੇ ਵਿੱਚ ਇਹਦੀ ਕੀਮਤ ਹੈ। ਜੀ ਛਾਪੇਦਾਰ ਜਿਹੜੀ ਨੌਕਰੀ ਹੈ ਨਾ, ਇਹ ਇੱਕ ਆਲਾ ਖੂਬਸੂਰਤ ਨਸਲਦਾਰ ਹੈ, ਜਿੰਦੇ ਮਾਂ ਦਾ ਬਾਪ ਦਾ ਪਤਾ ਹੈ, ਕਿ ਜਿਹੜੇ ਸਾਡੇ ਮੁਖਤਲਿਫ ਦੋਸਤ ਅੱਛਾ ਸ਼ੌਕ ਕਰਦੇ ਨੇ, ਜਾਂ ਤੇ ਅਸੀਂ ਆਪਦੇ ਕੋਲੋਂ ਇੱਥੋਂ ਬਰੀਡ ਕਰਾਉਣੇ ਆ, ਤੇ ਜਾਂ ਜਿਹੜੇ ਕੋਈ ਸਾਡੇ ਬਾਕੀ 2-3 ਜ਼ਿਲ੍ਹਾ ਦੇ ਨੇ, ਜਿਵੇਂ ਜ਼ਿਲ੍ਹਾ ਸਾਹੀਵਾਲ ਹੈ, ਤਾਂਦਲੇ ਵਾਲਾ ਹੋ ਗਿਆ, ਸਮੁੰਦਰੀ ਹੋ ਗਿਆ, ਪਾਕਪਤ ਨੇ, ਇਹ ਏਰੀਆ ਇੱਕ ਰਾਵੀ ਦਾ ਏਰੀਆ ਹੋ ਗਿਆ ਅੱਛਾ, ਜਿੱਥੇ ਰਾਵੀ ਨਸਲ ਦੇ ਦੇਸੀ ਚੰਗੇ ਘੋੜੇ ਘੋੜੀਆਂ ਪਾਏ ਜਾਂਦੇ ਨੇ। ਤੇ ਉੱਥੋਂ ਫਿਰ ਇਹ ਹੁੰਦਾ ਹੈ ਕਿ ਜਿਹੜੇ ਕੋਈ ਦੋਸਤ ਫਰੋਖਤ ਕਰਦੇ ਨੇ, ਬਾਜ਼ ਦਫਾ ਕੋਈ ਚੀਜ਼ ਸਾਨੂੰ ਚੰਗੀ ਲੱਗ ਜਾਂਦੀ, ਅਸੀਂ ਉਹ ਆਪਦੇ ਵਾਸਤੇ ਲੈ ਲੈਂਦੇ ਹਾਂ। ਅੱਛਾ ਸਰ, ਡਾਂਸ ਵਾਸਤੇ ਵੀ ਤੁਸੀਂ ਘੋੜੇ ਜਾਂ ਘੋੜੀ ਕੋ ਰੱਖੀ ਹੈ? ਹਾਂਜੀ, ਸਾਡੇ ਇਸ ਤਰ੍ਹਾਂ ਜੀ, ਸਾਡੇ ਕੋਲ ਵਸ਼ੇਰਾ ਇੱਕ 22 ਮਹੀਨੇ ਦਾ, ਜਿਹਨੂੰ 4 ਮਹੀਨੇ ਤੋਂ ਉਹਦਾ ਉਸਤਾਦੇ ਮੋਹਤਰਮ ਜਿਹੜਾ ਹਯਾਤ ਖਰਲ ਡਾਂਸ ਸਿਖਾ ਰਿਹਾ, ਤੇ ਉਹ ਵੀ ਅਸੀਂ ਤੁਹਾਨੂੰ ਹੁਣੇ ਉਹ ਵਸ਼ੇਰਾ ਵੀ ਦਿਖਾਉਂਦੇ ਆ। ਨੁਕਰਾ ਹੈ, ਬਹੁਤ ਪਿਆਰੀ ਹਾਈਟ ਦਾ, 62 ਇੰਚ ਹਾਈਟ ਹੈ ਉਹਦੀ 22 ਮਹੀਨੇ ਦੇ ਵਿੱਚ। 62 ਇੰਚ? 62 ਇੰਚ, ਔਰ ਇਨਸ਼ਾਅੱਲਾ ਉਹ 64 ਇੰਚ ਪਲੱਸ ਹੀ ਹਾਈਟ ਕਰੇਗਾ, ਤੇ ਬਹੁਤ ਖੂਬਸੂਰਤ ਮਾਂ ਬਾਪ ਦਾ ਉਹ ਬੱਚਾ ਹੈ। ਅੱਛਾ, ਇਹਨਾਂ ਦੇ ਰੇਟ ਦਾ ਫਰਕ ਹੁੰਦਾ ਨਰ ਦਾ ਤੇ ਮਾਦਾ ਦਾ? ਜੀ, ਨਰ ਦਾ ਜਿਹੜਾ ਰੇਟ ਹੁੰਦਾ, ਜਦੋਂ ਇਹ ਬੱਚੇ ਹੁੰਦੇ ਨਾ 6-8 ਮਾਹ ਤੋਂ ਲੈ ਕੇ ਸਾਲ ਡੇਢ 2 ਤੱਕ, ਨਰ ਦਾ ਰੇਟ ਜਿਹੜਾ ਹੈ ਉਹ ਜ਼ਰਾ ਜ਼ਿਆਦਾ ਹੁੰਦਾ ਹੈ। ਮਾਦੀ ਦਾ ਰੇਟ ਜਿਹੜਾ ਨੁਕਰੇ ਨੇ ਇਹਨਾਂ ਦਾ ਤੇ ਜੀ 1.5 ਲੱਖ ਦਾ ਹੀ ਫਰਕ ਹੁੰਦਾ, ਸੇਮ ਏਜ ਹੋ ਕੇ, ਤੇ ਰੇਟ ਦਾ 1.5 ਲੱਖ ਦਾ ਫਰਕ ਹੁੰਦਾ। ਸਹੀ।
ਤੇ ਜਿਹੜੇ ਦੂਸਰੇ ਨੇ ਰੰਗਦਾਰ ਨੇ ਦੇਸੀ ਆਮ ਕਾਮਨ ਕਲਰਸ ਨੇ, ਨੁਕਰੇ ਦੀ ਜ਼ਰਾ ਜ਼ਿਆਦਾ ਖੂਬਸੂਰਤੀ ਜਿਹੜੀ ਮਾਣ ਜ਼ਿਆਦਾ ਹੈ ਤੇ ਅੱਜ ਕੱਲ ਦੇ ਦੌਰ 'ਚ ਉਹਦੀ ਪਸੰਦ ਜ਼ਿਆਦਾ ਆ ਗਈ, ਉਹਦਾ ਰੇਟ ਵੀ ਬਹੁਤ ਜ਼ਿਆਦਾ ਹੈ ਤੇ ਬਾਕੀ ਦਾ ਜਿਹੜਾ ਕੋਈ 50,000 ਰੁਪਏ ਦਾ ਫਰਕ ਹੁੰਦਾ ਜੀ। ਠੀਕ ਹੈ। ਤੇ ਜਿਹੜੇ ਸਿਆਣੇ ਕਹਿੰਦੇ ਨੇ ਵੀ ਸਰਕਾਰੀ ਅਫਸਰ ਦੀ ਅਗਾੜੀ ਨਹੀਂ ਖੋਣਾ ਚਾਹੀਦਾ ਤੇ ਘੋੜੇ ਦੀ ਪਛਾੜੀ ਨਹੀਂ ਖੋਣਾ ਚਾਹੀਦਾ, ਉਹ ਸਿਆਣੇ ਬਿਲਕੁਲ ਠੀਕ ਕਹਿੰਦੇ ਨੇ ਜੀ। ਤੇ ਮੇਰਾ ਖਿਆਲ ਅਸੀਂ ਗਲਤ ਖੜੇ ਆ। ਨਹੀਂ, ਅਸੀਂ ਇਸ ਵਾਸਤੇ ਗਲਤ ਨਹੀਂ ਖੜੇ ਕਿ ਸਾਡੇ ਨੇ ਘਰ ਦੇ ਪਾਲੇ ਹੋਏ ਜਾਨਵਰ, ਇਹ ਸਾਡੇ ਨਾਲ ਮਨੂਸ ਨੇ, ਇਹਨਾਂ ਨੂੰ ਸਾਡੇ ਤੋਂ ਖੌਫ ਖਤਰਾ ਕੋਈ ਨਹੀਂ, ਸਾਡੇ ਹੱਥਾਂ 'ਚ ਪਲੇ ਨੇ, ਇਸ ਵਜ੍ਹਾ ਤੇ ਇਹਨਾਂ ਨੂੰ ਸਾਡੇ ਤੇ ਇੱਕ ਟਰਸਟ ਹੈ, ਇਤਮਾਦ ਹੈ। ਉਸ ਇਤਮਾਦ ਦੀ ਵਜ੍ਹਾ ਤੋਂ ਪਿਆਰ ਹੈ ਤੇ ਉਹ ਫਿਰ ਦਿਲੱਤੇ ਵਾਲਾ ਨਹੀਂ ਕੰਮ। ਉਹਨਾਂ ਦੀ ਪਰਸਨਲ ਸਪੇਸ ਜਿਹੜੀ ਹੁੰਦੀ ਉਹਦੇ ਤੋਂ ਬਾਹਰ ਹੀ ਖੜੇ ਜੀ। ਆਓ ਫਿਲ ਵਕਤ ਅਸੀਂ ਬਾਹਰ ਖੜੇ ਆ। ਦੇਖੋ ਜੀ, ਇਹ ਛਾਪੇਦਾਰ ਨੁਕਰੇ, ਉਹ ਮੈਂ ਦੱਸਣਾ ਚਾਹਾਂਗਾ ਕਿ ਇੱਕ ਹੁੰਦੀ ਹੈ ਨੁਕਰੇ ਦੇ ਵਿੱਚ ਰਹਿ ਕੇ ਚਾਂਦੀ ਨੁਕਰੀ ਜੀ। ਠੀਕ ਹੈ, ਚਾਂਦੀ ਨੁਕਰੀ, ਚਾਂਦੀ ਨੁਕਰੀ ਉਹਨੂੰ ਕਹਿੰਦੇ ਨੇ। ਨੁਕਰੇ ਦੀ ਪਹਿਲੀ ਤੇ ਗੱਲ ਹੈ ਕਿ ਅੱਖਾਂ ਉਹਦੀਆਂ ਕਾਲੀਆਂ, ਜੇ ਮਾਦੀ ਹੈ ਤੇ ਉਹਦੀ ਜਿਹੜੀ ਵਾਂਬ ਹੈ ਨਾ, ਜਿਹਨੂੰ ਆਮ ਅਸੀਂ ਪਿੱਛਾ ਕਹਿੰਦੇ ਆ, ਇਹ ਮਾਦੀ ਹੈ ਜੀ। ਨਹੀਂ ਨਹੀਂ, ਮਾਰੇਗੀ ਨਹੀਂ, ਨਹੀਂ ਐਸੀ ਕੋਈ ਗੱਲ ਨਹੀਂ ਹੈਗੀ। ਤੇ ਇਹ ਅੱਜ ਚਾਂਦੀ ਨੁਕਰੀ ਹੈ ਮਾਸ਼ਾਅੱਲਾ। ਹਾਂਜੀ, ਸਮਾਰਟ ਔਰ ਬੜੀ ਹਸੀਨੋ ਜਮੀਲ ਬਰੀਕ ਨਫੀਸ ਵਸ਼ੇਰੀ ਹੈ ਜੀ, ਤੇ ਬਹੁਤ ਵੱਡੀ ਘੋੜੀ ਬਣੇਗੀ ਇਨਸ਼ਾਅੱਲਾ ਮਾਸ਼ਾਅੱਲਾ ਜੀ। ਤੇ ਇਹ ਆ ਚਾਂਦੀ ਨੁਕਰੀ ਹੈ। ਉਹ ਜਿਹੜੀ ਅੱਗੇ ਦਿਖਾਈ ਸੀ ਉਹ ਇਹ ਆਪਣਾ ਛਾਪੇਦਾਰ ਕਜਲੀ ਨੁਕਰੀ, ਛਾਪੇਦਾਰ ਕਜਲੀ ਨੁਕਰੀ। ਹਾਂਜੀ, ਅੱਖਾਂ ਕਾਲੀਆਂ, ਪਿੱਛੋਂ ਜਿਹੜਾ ਵੌਂਬ ਹੈ ਉਹ ਬਲੈਕ, ਉਹਦੇ ਤੇ ਸਪਾਟ ਆਣੇ ਚਾਹੀਦੇ ਨੇ ਜੀ ਜੀ। ਤੇ ਬਾਕੀ ਜਿਹੜਾ ਜਿਸਮ ਹੈ ਉਹ ਪਲੇਨ ਆਣਾ ਚਾਹੀਦਾ। ਜਿਹੜੀ ਹੈ ਇਹਨਾਂ ਦੀ ਬੂਥੀ ਹੈ ਉਹ ਬਿਲਕੁਲ ਬਰੀਕ ਹੋਣੀ ਚਾਹੀਦੀ, ਦੁਮ ਬਰੀਕ ਹੋਣੀ ਚਾਹੀਦੀ, ਗਰਦਨ ਬਰੀਕ ਹੋਣੀ ਚਾਹੀਦੀ। ਉਹ ਸਾਰੀਆਂ ਖੂਬੀਆਂ ਇਸ ਬੱਚੀ 'ਚ ਮੌਜੂਦ ਨੇ। ਉਸ ਤੋਂ ਬਾਅਦ ਜਿਹੜੇ ਇਹ ਵਾਲ ਹੁੰਦੇ ਨੇ ਇਹਨਾਂ ਦੇ, ਜਿਹਨਾਂ ਨੂੰ ਜ਼ਿਆਦਾ ਕਹਿੰਦੇ ਆ ਅਸੀਂ, ਇਹ ਗਰਦਨ ਦੇ, ਉਹ ਬਰੀਕ ਹੋਣੇ ਚਾਹੀਦੇ। ਕਹਿੰਦੇ ਨੇ ਨਵਾਬਾਂ ਦਾ ਸ਼ੌਕ ਹੈ ਯਾਰ। ਨਹੀਂ, ਸ਼ੌਕ ਜਿਹੜਾ ਵੀ ਹੁੰਦਾ ਹੈ ਨਾ, ਉਹ ਬੇਸਿਕਲੀ ਉਹਦਾ ਵਾਸਤਾ ਹੈ ਤੁਹਾਡੇ ਦਿਲ ਨਾਲ, ਤੁਹਾਡੀ ਰੂਹ ਨਾਲ। ਜੇ ਤੇ ਤੁਹਾਡਾ ਦਿਲ ਨਵਾਬ ਹੈ, ਸ਼ਹਿਨशाह ਹੈ, ਤੇ ਤੁਸੀਂ ਇੱਕ ਆਮ ਆਦਮੀ ਹੋ ਕੇ ਵੀ ਸ਼ੌਕ ਕਰ ਲੈਂਦੇ, ਜੋ ਘੋੜੇ ਦਾ ਹੋਵੇ, ਕੁੱਤੇ ਦਾ ਹੋਵੇ, ਮੱਝ ਦਾ ਹੋਵੇ, ਗਾਂ ਦਾ ਹੋਵੇ, ਜਾਂ ਕਿਸੇ ਵੀ ਐਸੇ ਜਾਨਵਰ ਦਾ। ਤੇ ਗੱਲ ਇਹ ਆ ਕਿ ਜੇ ਤੁਹਾਡਾ ਦਿਲ ਜਿਹੜਾ ਹੈ ਉਹ ਬੁਖਲ ਨਾਲ ਭਰਿਆ ਹੈ, ਫਿਰ ਜਿੰਨੇ ਵੀ ਤੁਸੀਂ ਵੱਡੇ ਨਵਾਬ ਹੋ, ਫਿਰ ਤੁਸੀਂ ਸ਼ੌਕ ਨਹੀਂ ਕਰ ਸਕਦੇ। ਕਿਉਂਕਿ ਅੱਛਾ, ਦੂਸਰਾ ਤੁਸੀਂ ਸਾਨੂੰ ਹੁਣ ਇੱਕ ਤਾਂ ਨਰ ਵਿਖਾਓ ਇਹਨਾਂ ਦਾ ਜਿਹੜਾ ਨਾਜ਼ਮ ਹੈ। ਹਾਂਜੀ, ਦੂਸਰਾ ਅਸੀਂ ਸਵਾਰੀ ਵੀ ਕਰਨੀ ਚਾਹਾਂਗੇ ਤੇ ਉਹਦਾ ਡਾਂਸ ਅਗਰ ਤੁਸੀਂ ਥੋੜਾ ਬਹੁਤ ਹਾਂ। ਨਹੀਂ, ਉਹ ਆਪਣਾ ਸਾਡੇ ਉਸਤਾਦੇ ਮੋਹਤਰਮ ਨੇ ਜਿਹੜੇ ਘੋੜਿਆਂ ਦੇ ਜੀ, ਉਹ ਉਹਨਾਂ ਨੂੰ ਕਹਿੰਦੇ ਆ ਕਿ ਜੀ ਉਸ ਘੋੜੇ ਨੂੰ ਬਾਹਰ ਵੀ ਕੱਢਣ ਤੇ ਉਹਦਾ ਤੁਹਾਨੂੰ ਜਿਹੜਾ ਨਾ ਕੋਈ ਡਾਂਸ ਸਟੈਪਸ ਯਾਨੀ ਉਹ ਤੁਸੀਂ ਸਰਪ੍ਰਾਈਜ਼ ਚ ਰੱਖਿਆ ਨਰ, ਐਂਡ ਤੇ ਵਿਖਾਉਣਾ ਚਾਹੁੰਦੇ। ਉਹ ਇਨਸ਼ਾਅੱਲਾ ਜੀ ਸਿਰਫ ਮਾਦੀਆਂ ਤੋਂ ਫਾਰਗ ਹੋ ਜਾਂਦੇ ਤੇ ਫਿਰ ਆ ਤੁਹਾਨੂੰ ਜਨਾਬ ਉਹ ਅਸੀਂ। ਹਾਂਜੀ, ਬੱਚੀ ਇਹ ਛੋਟੀ, ਇਹਦਾ ਨਾਂ ਨੂੰ ਨਹੀਂ ਰੱਖਿਆ ਕੋਈ? ਇਹਦਾ ਜੀ ਹਾਲੀ ਨਾਂ ਨਹੀਂ ਰੱਖਿਆ, ਹਾਲੀ ਬੱਚੀ ਬਿਲਕੁਲ ਛੋਟੀ। ਫਿਰ ਇਹਨਾਂ ਦਾ ਜਿਵੇਂ ਜਿਵੇਂ ਨਾਂ ਰੱਖਦੀ ਏ ਤੇ ਉਹਨੂੰ ਫਿਰ ਆਪਦੀ ਸ਼ਨਾਖਤ ਵੀ ਕਰਦੀਆਂ ਨੇ। ਮਿਹਦੇ ਖਰਾਬ ਹੋ ਜਾਂਦੇ ਨੇ ਤੇ ਇਹਨਾਂ ਨੂੰ ਕੋਈ ਦਵਾਈ ਸ਼ਵਾਈ ਤੁਸੀਂ ਕੀ ਦਿੰਦੇ ਜੀ? ਸਰ, ਇਹਨਾਂ ਦੇ ਇੱਕ ਤੇ ਮਸਾਲਾ ਜਾਤ ਨੇ ਸਾਡੇ, ਜਿਹੜੇ ਦੇਸੀ ਹੀ ਮਸਾਲਾ ਜਾਤ ਨੇ, ਮੁਖਤਲਿਫ ਚੀਜ਼ਾਂ ਨਾਲ ਮਿਲ ਕੇ ਬਣਦੇ ਨੇ। ਕੁਛ ਖੁਸ਼ਕ ਮਸਾਲਾ ਜਾਤ ਨੇ ਇਹਨਾਂ ਦੇ ਸਰਦੀਆਂ ਦੇ ਹਵਾਲੇ ਤੋਂ। ਕਿਸਾਨ ਦੋਸਤੋ, ਇਹ ਮੇਰੀ ਨਾ ਮਲਕ ਸਾਹਿਬ ਗੱਲ ਕਰ ਰਹੇ ਨੇ, ਕਥਾ ਕਲਾਮੀ ਮਾਂ, ਇਹ ਮੇਰੀ ਦੋਸਤ ਬਣ ਗਈ। ਇਹ ਦੱਸੋ ਜੀ ਮਸਾਲੇ ਬਾਰੇ ਕਿਵੇਂ? ਮਸਾਲੇ ਸਰ ਸਰਦੀਆਂ ਦਾ ਇਹਨਾਂ ਦਾ ਖੁਸ਼ਕ ਮਸਾਲਾ ਹੁੰਦਾ ਹੈ। 7 ਤੋਂ 8 ਦੇਸੀ ਚੀਜ਼ਾਂ ਨੇ ਜਿਹੜੀਆਂ ਪੰਸਾਰ ਤੋਂ ਪਸਵਾ ਕੇ ਅਸੀਂ ਤੇ ਵਿੱਚ ਉਹਦੇ ਨਮਕ, ਸਫੈਦ ਤੇ ਕਾਲਾ ਪਾ ਕੇ ਉਹ ਦਿੰਨੇ ਆ ਜੀ ਜੀ ਹਰ ਦੂਸਰੇ ਤੀਸਰੇ ਦਿਨ। ਤੇ ਗਰਮੀਆਂ ਦੇ ਵਿੱਚ ਆ ਜਾਂਦਾ ਸਬਜ਼ ਮਸਾਲਾ ਆ ਜਾਂਦਾ ਜੀ ਜੀ। ਉਹ 4-5 ਚੀਜ਼ਾਂ ਨੇ, ਕੁਛ 6-7 ਮਿਲਾ ਲੈਂਦੇ ਨੇ ਤੇ ਉਹ ਚੀਜ਼ਾਂ ਦਾ ਅਸੀਂ ਇਹਨਾਂ ਨੂੰ ਦਿੰਨੇ ਆ, ਜਿਹਦੇ ਨਾਲ ਇਹਨਾਂ ਦਾ ਮਿਹਦਾ ਠੀਕ ਰਹਿੰਦਾ। ਠੀਕ ਹੈ, ਹਾਂਜੀ। ਚਲੋ ਆਓ ਜੀ, ਸਾਨੂੰ ਦੋਸਤੋ ਤੁਹਾਨੂੰ ਨਾ ਨਰ ਵਿਖਾਣੇ ਆ ਤੇ ਇਨਸ਼ਾਅੱਲਾ ਉਹਦਾ ਡਾਂਸ ਤੇ ਉਹਦੀ ਕੁਸ਼ਤੀ ਕਸ਼ਤੀ। ਆ ਕੁੰਡੀ ਪੁੱਤਰ ਲਾ ਲਾ ਤੇ ਵੀ ਲਾ ਲਾ। ਬਾਪ ਤੋਂ ਡਰਿਆ ਇੰਸਟ੍ਰਕਟਰ, ਟਿਊਟਰ ਇਨ ਦਾ ਡਾਂਸ ਮਾਸਟਰ ਜੀ। ਅੱਛਾ, ਤੇ ਸੋਟੀ ਵੀ ਲੈ ਲਾ ਤੇ ਮੂੰਹ ਵੀ ਸਾਫ਼ ਕਰ। ਲੋਟਾ ਫਾੜਾ ਪਾਣੀ ਦਾ, ਹੈਲੋ, ਉਹ ਲੋਟਾ ਉੱਥੇ ਪਿਆ ਤੇ ਉਹ ਪਾਣੀ ਲਿਆ, ਇਹਦਾ ਮੂੰਹ ਦੇ ਨਾਲ ਸਾਫ਼ ਕਰਨਾ ਬਾਈ। ਕੱਪੜਾ ਇਹਨੂੰ ਕਹਿ ਨਾ ਮਾਰੇ ਜ਼ਰਾ, ਕੋਈ ਉਹਦੇ ਵਾਲ ਛਲ ਝੜ ਜਾਣ। ਨਵਾਇਆ ਤੇ ਹੈ ਸੀ ਅੱਜ ਮੈਂ।